अस्सलाम वालेकुम। अच्छा जी, डिजिटल दौर आया तो सारा कुछ ਜਿਹੜਾ ਨਾ ਡਿਜੀਟਲ ਦੇ ਉੱਪਰ ਸ਼ਿਫਟ ਹੋ ਗਿਆ। ਜਰਾਇਮ ਵੀ ਜਿਹੜੇ ਸੀ ਨਾ ਉਹ ਵੀ ਡਿਜੀਟਲ ਤਰੀਕੇ ਨਾਲ ਆਉਣ ਲੱਗ ਗਏ। ਪਹਿਲੇ ਤਾਂ ਅਸੀਂ ਇਹੀ ਤੁਹਾਨੂੰ ਦੱਸਦੇ ਹੁੰਦੇ ਸੀ ਕਿ ਮਨਸ਼ਿਆਤ ਜਿਹੜੀ ਆ ਨਾ ਡਿਜੀਟਲ ਤਰੀਕੇ ਦੇ ਨਾਲ ਵੇਚੀ ਜਾ ਰਹੀ ਆ, ਲੇਕਿਨ ਗੱਲ ਹੁਣ ਇਹ ਤੋਂ ਵੀ ਅੱਗੇ ਲੰਘ ਗਈ ਆ। ਫੈਸਲਾਬਾਦ ਦੇ ਮੁਖਤਲਿਫ ਇਲਾਕਿਆਂ ਦੇ ਵਿੱਚ ਡਿਜੀਟਲ ਤਰੀਕੇ ਦੇ ਨਾਲ ਜਿਸਮ ਫਰੋਸ਼ੀ ਜਿਹੜੀ ਆ ਨਾ ਉਹ ਹੋਣ ਲੱਗ ਗਈ ਆ। ਖਵਾਤੀਨ ਨੇ ਆਪਣੇ ਆਪਣੇ ਇਲਾਕਿਆਂ ਦੇ ਵਟਸਐਪ ਗਰੁੱਪ ਬਣਾ ਲਏ ਆ। ਸੋਸ਼ਲ ਮੀਡੀਆ ਦੇ ਉੱਪਰ ਆ ਕੇ ਕੁੜੀਆਂ ਦੀਆਂ ਤਸਵੀਰਾਂ ਨਾਲ ਦਿੰਦੇ ਆ, ਨਾਲ ਥੱਲੇ ਰੇਟ ਲਿਖ ਦਿੰਦੇ ਆ ਕਿ ਇਹਦਾ 1500 ਰੇਟ ਆ, ਇਹਦਾ 1000 ਰੇਟ ਆ, ਇਹਦਾ 200 ਰੇਟ ਆ। ਜਦੋਂ ਇਹ ਗੱਲ ਫੈਸਲਾਬਾਦ ਦੀ ਪੁਲਿਸ ਤੱਕ ਪਹੁੰਚਦੀ ਆ ਤੇ ਸਾਡੇ ਸ਼ਹਿਰੇ ਫੈਸਲਾਬਾਦ ਦੇ ਆਰਪੀਓ ਜਿਹੜੇ ਨਾ ਉਹ ਬੜੇ ਅੱਜ ਕੱਲ੍ਹ ਐਕਟਿਵ ਹੋਏ ਆ। ਕਿਸੇ ਵੀ ਕਿਸਮ ਦਾ ਕਿਤੇ ਵੀ ਜੁਰਮ ਹੋ ਰਿਹਾ ਹੋਵੇ ਨਾ ਤੇ ਫੌਰੀ ਤੌਰ ਤੇ ਧੌਣ ਜਿਹੜੀ ਆ ਨਾ ਉਹਨਾਂ ਦੀ ਨੱਪੀ ਜਾਂਦੀ ਆ। ਥਾਣਾ ਬਟਾਲਾ ਕਲੋਨੀ ਦੇ ਇਲਾਕੇ ਦੇ ਵਿੱਚ ਡਿਜੀਟਲ ਤਰੀਕੇ ਦੇ ਨਾਲ ਇਹ ਜੁਰਮ ਹੋ ਰਿਹਾ ਸੀਗਾ, ਯਾਨੀ ਕਿ ਡਿਜੀਟਲ ਤਰੀਕੇ ਦੇ ਨਾਲ ਜਿਸਮ ਫਰੋਸ਼ੀ ਹੋ ਰਹੀ ਸੀ ਔਰ ਬਕਾਇਦਾ ਰੇਟ ਲਿਖੇ ਹੋਏ ਸੀ। ਮੈਂ ਤੁਹਾਨੂੰ ਮਜ਼ੇ ਦੀ ਗੱਲ ਇਹ 'ਚ ਇਹ ਵੀ ਦੱਸ ਦਿਆਂ ਕਿ ਉਹਨਾਂ ਦੀਆਂ ਸ਼ਕਲਾਂ ਜਿਹੜੀਆਂ ਨਾ ਯਕੀਨ ਕਰੋ ਕਿ 300 ਵਾਲੀਆਂ ਵੀ ਨਹੀਂ ਹੈਗੀਆਂ, 1500 ਰੇਟ ਲਿਖਿਆ ਸੀ। ਮੇਰਾ ਖਿਆਲ ਆ ਕਿ ਇਸ ਗੱਲ ਦਾ ਵੀ ਗੁੱਸਾ ਹੋਣਾ ਤਾਂ ਚਾਹੀਦਾ ਵਾ। ਮੈਨੂੰ ਤਾਂ ਸ਼ਦੀਦ ਗੁੱਸਾ ਇਸ ਗੱਲ ਦਾ ਕਿ 300 ਵਾਲੇ ਦਾ ਰੇਟ ਵੀ 1500 ਰੱਖਿਆ ਹੋਇਆ ਵਾ। ਸਿਰਫ ਗਲਾ ਥੋੜ੍ਹਾ ਜਿਹਾ ਇੰਜ ਕੀਤਾ ਤੇ ਉਹਦਾ ਰੇਟ ਵੱਧ ਗਿਆ। ਇਹ ਸੂਰਤ-ਏ-ਹਾਲ ਬਣੀ ਹੋਈ ਸੀ। ਫਿਰ ਜੀ ਆਰਪੀਓ ਫੈਸਲਾਬਾਦ ਨੇ ਇਸ ਗੱਲ ਦਾ ਨੋਟਿਸ ਲੈ ਕੇ SHO ਬਟਾਲਾ ਕਲੋਨੀ ਮਲਕ ਇਮਰਾਨ ਦੇ ਜ਼ਿੰਮੇ ਲਾਇਆ ਕਿ ਮੈਨੂੰ ਇਹ ਹਰ ਸੂਰਤ ਦੇ ਵਿੱਚ ਚਾਹੀਦੇ ਆ ਜਿਹੜੇ ਡਿਜੀਟਲ ਤਰੀਕੇ ਦੇ ਨਾਲ ਜਿਸਮ ਫਰੋਸ਼ੀ ਕਰਦੇ ਪਏ ਆ। ਫਿਰ ਮਲਕ ਇਮਰਾਨ ਵਾਕਿਆ ਹੀ ਤੇਜ਼ ਮੁੰਡਾ ਵਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਜਿਹੜੇ ਥਾਣੇ ਦੇ ਵਿੱਚ ਉਹਨੇ ਨੌਕਰੀ ਕੀਤੀ ਹੈ ਨਾ, ਕੀਤੀ ਉਹਨੇ ਇੱਦਾਂ ਹੀ ਆ। ਖੈਰ ਜੀ SHO ਮਲਕ ਇਮਰਾਨ ਨੇ ਆਪਣੀ ਟੀਮ ਦੇ ਨਾਲ ਜਦੋਂ ਰੇਡ ਕੀਤਾ, ਜਾ ਕੇ ਕੁੰਡਾ ਖੜਕਾਇਆ ਤੇ ਉਹ ਖਵਾਤੀਨ ਜਿਹੜੀਆਂ ਆਪਣੇ ਘਰ ਦੇ ਵਿੱਚ ਹੀ ਮੌਜੂਦ ਸੀਗੀਆਂ, ਜਿਹੜੀਆਂ ਡਿਜੀਟਲ ਤਰੀਕੇ ਦੇ ਨਾਲ ਇਹ ਕੰਮ ਕਰਦੀਆਂ ਪਈਆਂ ਸੀ, ਉਹਨਾਂ ਨੂੰ ਲਿਆ ਕੇ ਹਵਾਲਾਤ ਦੇ ਵਿੱਚ ਡੱਕਿਆ ਤੇ ਉਹਨਾਂ ਦੇ ਉੱਪਰ ਪਰਚਾ ਦੇ ਕੇ ਮਜ਼ੀਦ ਤਫਤੀਸ਼ ਦਾ ਆਗਾਜ਼ ਕਰ ਦਿੱਤਾ। ਮੈਂ ਇੰਨੀ ਗੱਲ ਕਹਾਂਗਾ ਕਿ ਇਹਨਾਂ ਦੇ ਮੋਬਾਈਲ ਲੈ ਜਾਣ, ਇਹਨਾਂ ਦੇ ਮੋਬਾਈਲ ਦੇ ਉੱਪਰ ਮੁਕੰਮਲ ਤੌਰ ਤੇ ਕੰਮ ਕੀਤਾ ਜਾਵੇ। ਕਿਹੜੇ WhatsApp ਗਰੁੱਪ ਇਹਨਾਂ ਨੇ ਬਣਾਏ ਹੋਏ ਆ, ਕਿਹੜੇ ਤਰੀਕੇ ਦੇ ਨਾਲ ਇਹ ਧੰਦਾ ਕਰਦੇ ਆ, ਇਹਦਾ ਮੁਕੰਮਲ ਅਗਰ ਤੁਸੀਂ ਚਾਹੁੰਦੇ ਹੋ ਨਾ ਕਿ ਖਾਤਮਾ ਫੈਸਲਾਬਾਦ ਦੇ ਵਿੱਚ ਹੋਵੇ ਤੇ ਇਹਨਾਂ ਦੇ ਮੋਬਾਈਲਾਂ ਦਾ ਫੋਰੈਂਸਿਕ ਹੋਣਾ ਚਾਹੀਦਾ ਵਾ। ਫਿਰ ਬਹੁਤ ਸਾਰੇ ਐਸੇ ਚਿਹਰੇ ਜਿਹੜੇ ਆ ਨਾ ਉਹ ਵੀ ਸਾਹਮਣੇ ਆ ਸਕਦੇ ਆ। ਮਸਲਨ ਫਾਸ਼ੂ, ਖਾਰੂ, ਮਾਨੂ, ਛਾਨੂ, ਉਹ ਜਿੰਨੇ ਵੀ ਚਿਹਰੇ ਆ ਨਾ ਉਹ ਸਾਰੇ ਸਾਹਮਣੇ ਆ ਜਾਣਗੇ, ਤੁਹਾਨੂੰ ਵੀ ਪਤਾ ਲੱਗ ਜਾਏਗਾ। ਬਹੁਤ ਸ਼ੁਕਰੀਆ।